ਜਦੋਂ ਵੀ ਪੰਜਾਬ ਦਾ ਜ਼ਿਕਰ ਹੁੰਦਾ ਹੈ, ਪੰਜਾਬ ਦੇ ਮਿਊਜ਼ਿਕ ਦਾ, ਪੰਜਾਬ ਦੇ ਸਮਾਂ ਦਾ, ਕਵਾਲੀ ਦਾ ਜ਼ਿਕਰ ਹੋਏਗਾ ਤੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਦਾ ਜ਼ਿਕਰ ਲਾਜ਼ਮੀ ਹੋਏਗਾ। ਜਸਵਿੰਦਰ ਸਿੰਘ ਬਾਅਦ ਉਹਨਾਂ ਦੀ ਖਾਸ ਇਹਨਾਂ ਨਾਲ ਇੱਕ ਨਿਸਬਤ ਹੈ, ਖਾਸ ਮੁਹੱਬਤ ਹੈ, ਅਕੀਦਤ ਹੈ। ਲਾਸਟ ਟਾਈਮ ਵੀ ਜਦੋਂ ਆਇਆ ਸੀ ਤੇ ਜ਼ਿਕਰ ਬਹੁਤ ਕਰਦੇ ਸੀ ਖਾਨ ਸਾਹਿਬ ਦਾ ਕਿ ਉਹਨਾਂ ਦੀ ਕਬਰ 'ਤੇ ਜਾਣਾ ਹੈ, ਲੇਕਿਨ ਮਸਰੂਫੀਅਤ ਦੇ ਕਾਰਨ ਕਬਰ 'ਤੇ ਨਾ ਜਾ ਪਾਏ ਤੇ ਇਸ ਦਫਾ ਇਹਨਾਂ ਦੇ ਪਲਾਨ ਦੇ ਵਿੱਚ ਖਾਸ ਸ਼ਾਮਿਲ ਸੀ ਇਸ ਕਬਰ 'ਤੇ ਆਉਣਾ। ਕਿਉਂ ਆਉਣਾ ਚਾਹੁੰਦੇ ਸੀ ਜਸਵਿੰਦਰ ਸਿੰਘ ਬਾਦਰੀ ਇਸ ਕਬਰ 'ਤੇ? ਕਿਉਂਕਿ ਬਚਪਨ ਦੇ ਤਾਂ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਸੁਣਦੇ ਰਹੇ ਹਾਂ ਤਾਂ ਇੱਕ ਹੋਰ ਵੀ ਖਾਸ ਰਿਸ਼ਤਾ ਸੀਗਾ ਕਿਉਂਕਿ ਇਹਨਾਂ ਦਾ ਜਿਹੜਾ ਪਿੰਡ ਹੈ ਬਸਤੀ ਸ਼ੇਖ ਉਹ ਵੀ ਜਲੰਧਰ ਜ਼ਿਲ੍ਹੇ ਦਾ ਆ ਤੇ ਅਸੀਂ ਵੀ ਜਲੰਧਰ ਜ਼ਿਲ੍ਹੇ ਦੇ ਹਾਂ। ਸੋ ਜਿਹੜੇ ਅੰਗ ਵੀ ਇਹਨਾਂ ਦਾ ਜਿਹੜਾ ਘਰਾਨਾ ਵੀ ਸੀਗਾ ਦੁਆਬਾ ਘਰਾਨਾ, ਉਹਦੇ ਨਾਲ ਵੀ ਸਾਡਾ ਰਿਸ਼ਤਾ ਆ ਕਿਉਂਕਿ ਇਹ ਜਿਹੜਾ ਮਿਊਜ਼ਿਕ ਆ ਉਹ ਆਪਣੇ ਇਲਾਕੇ ਦਾ ਹੈ। ਠੀਕ ਤਾਂ ਜਿੱਦਾਂ ਮੈਂ ਕਿਹਾ ਉਸਤਾਦ ਫਤਿਹ ਅਲੀ ਖਾਨ ਦੀ ਕਬਰ ਵੀ ਇੱਥੇ ਹੀ ਆ। ਇਹਨੂੰ ਉਸਤਾਦ ਫਤਿਹ ਅਲੀ ਖਾਨ ਜਲੰਧਰੀ ਇਹਨੂੰ ਸੱਦਦੇ ਸੀ। ਅੱਛਾ, ਇਹਨਾਂ ਦਾ ਅਗਰ ਫੈਮਿਲੀ ਟਰੀ ਦੇ ਬਾਰੇ ਤੁਹਾਡੇ ਕੋਲ ਕਾਫੀ ਨੌਲੇਜ ਹੈ, ਇਹਨਾਂ ਦੇ ਕਿਹੜੇ ਬਾਈ ਸਨ, ਫਾਦਰ ਇਹਨਾਂ ਦੇ ਕਿਸ ਤਰ੍ਹਾਂ ਹੈ? ਇਹਨਾਂ ਦੇ ਇੱਕ ਤਾਂ ਉਸਤਾਦ ਫਰੂਕ ਫਤਿਹ ਅਲੀ ਖਾਨ ਸਾਹਿਬ ਦੇ ਰਾਹਤ ਦੇ ਫਾਦਰ ਆ ਜੀ, ਇੱਕ ਇੱਕ ਸਲਾਮਤ ਅਲੀ ਖਾਨ, ਇੱਕ ਨਵਾਜ਼ਸ਼ ਅਲੀ ਖਾਨ। ਠੀਕ। ਤਾਂ ਇਹਨਾਂ ਦੇ ਫਾਦਰ ਸੀਗੇ ਉਸਤਾਦ ਫਤਿਹ ਅਲੀ ਖਾਨ ਸਾਹਿਬ, ਇਹਨਾਂ ਦੇ ਤਾਇਆ ਜੀ ਸੀਗੇ ਉਸਤਾਦ ਮੁਬਾਰਕ ਅਲੀ ਖਾਨ। ਫਿਰ ਤੁਹਾਨੂੰ ਪਿੱਛੇ ਜਾਣਾ ਪੈਂਦਾ ਉਸਤਾਦ ਮੌਲਾ ਬਖਸ਼, ਉਸਤਾਦ ਅਮੀਨਦਾਰ, ਇਸ ਤਰ੍ਹਾਂ ਪਿੱਛੇ ਪਿੱਛੇ ਜਾਂਦੇ ਇਹਨਾਂ ਦਾ ਕੰਮ। ਮੈਨੂੰ ਲੱਗਦਾ 5-6 ਸਾਲ ਇਹਨਾਂ ਦਾ ਫੈਮਿਲੀ ਟਰੀ ਹੈਗਾ ਹੈ। ਤੇ ਤੁਹਾਡੀ ਇਹਨਾਂ ਨਾਲ ਮੁਲਾਕਾਤਾਂ ਵੀ ਖਾਨ ਸਾਹਿਬ ਨਾਲ? ਹਾਂਜੀ, ਕਾਫੀ ਮੁਲਾਕਾਤਾਂ ਹੋਈਆਂ। ਇੱਕ ਵਾਰੀ ਮੈਨੂੰ ਯਾਦ ਆ ਸੀ ਮੈਂ ਪੜ੍ਹਦਾ ਸੀਗਾ ਉਸ ਟਾਈਮ, ਤਾਂ ਕਿਸੇ ਦੇ ਘਰੇ ਕਨਸਰਟ ਕੀਤਾ ਤਾਂ ਮੇਰਾ ਜੀ ਕਰੇ ਮੈਂ ਮਿਲਾਂ। ਇਹ ਕਿੱਥੋਂ ਦੀ ਗੱਲ ਹੈ? ਕਿਹੜੇ ਯੂਕੇ ਦੀ ਗੱਲ ਆ। ਤਾਂ ਸੰਗਦੇ ਵੀ ਸੀਗੇ ਕਿਉਂਕਿ ਉਮਰ ਵੀ ਛੋਟੀ ਸੀਗੀ, ਤਾਂ ਇਹ ਕਲਾਕਾਰ ਵੀ ਵੱਡੇ ਸੀਗੇ। ਫਿਰ ਜਦੋਂ ਅਸੀਂ ਗੱਲ ਕੀਤੀ ਫਿਰ ਮੇਰੇ ਦੋਸਤ ਨੇ ਸਮਝਾਇਆ ਕਿ ਇਹ ਮਿਲਣਾ ਚਾਹੁੰਦੇ ਆ। ਤਾਂ ਜਦੋਂ ਮੈਂ ਮਿਲਿਆ ਫਿਰ ਪੁੱਛਿਆ ਕਿ ਕਿੱਥੇ ਦੇ ਤੁਸੀਂ? ਮੈਂ ਕਿਹਾ ਸਾਡਾ ਪਿੰਡ ਦੱਸਿਆ ਕਿ ਜ਼ਿਲ੍ਹਾ ਜਲੰਧਰ। ਜਦੋਂ ਜਲੰਧਰ ਦਾ ਨਾਂ ਲਿਆ ਉਹਨਾਂ ਦੀ ਅੱਖਾਂ 'ਤੇ ਚਮਕ ਆ ਗਈ। ਤਾਂ ਹਾਂ, ਇੱਕੋ ਮਿੱਟੀ ਦੀ ਇੱਕੋ। ਹਾਂਜੀ, ਤਾਂ ਉਹ ਚਾਹੁੰਦੇ ਸੀਗੇ ਕਿ ਜਲੰਧਰ ਦੀਆਂ ਗੱਲਾਂ ਕਰੀਏ। ਮੈਂ ਸੋਚਦਾ ਸੀਗਾ ਕਵਾਲੀ ਦੀਆਂ ਗੱਲਾਂ ਕਰੀਏ ਕਿ ਕਵਾਲੀ ਬਾਰੇ ਦੱਸੋ। ਉਹਨਾਂ ਦਾ ਜੀ ਕਰਦਾ ਸੀਗਾ ਜਲੰਧਰ ਬਾਰੇ ਗੱਲਾਂ ਕਰਨ। ਸੋ ਆਹੀ ਹੁੰਦਾ ਹੈ। ਉਹ ਆਪਣੇ ਮੈਨੂੰ ਇੰਨਾ ਪਤਾ ਕਿ ਆਪਣੀ ਮਿੱਟੀ ਨਾਲ ਪਿਆਰ ਸੀਗਾ ਉਹਨਾਂ ਨੂੰ ਕਿਉਂਕਿ ਇੱਕ ਟਾਈਮ ਸੀਗਾ ਕਿਉਂਕਿ ਜਦੋਂ ਉਹ ਮੈਨੂੰ ਲੱਗਦਾ ਕੱਚੇ ਧਾਗੇ ਦੀ ਫਿਲਮ ਜਦੋਂ ਕੀਤੀ ਬੰਬੇ ਲਈ ਤਾਂ ਹੰਸਰਾਜ ਹੰਸ ਫਿਰ ਮੈਨੂੰ ਲੱਗਦਾ ਉਹਨਾਂ ਦੇ ਪਿੰਡ ਬਸਤੀ ਸ਼ੇਖ ਲਗਾਏ ਇਹਨਾਂ ਨੂੰ। ਕੋਈ ਐਸੀ ਗੱਲ ਜਿਹੜੀ ਤੁਹਾਡੇ ਨਾਲ ਉਹਨਾਂ ਦਾ ਕੋਈ ਡਾਇਲੌਗ ਹੋਇਆ ਹੋਵੇ ਔਰ ਉਹਦੇ 'ਚ ਉਹਨਾਂ ਨੇ ਜਲੰਧਰ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਹੋਵੇ? ਕਿਉਂਕਿ ਆਪਣੀ ਮਿੱਟੀ ਨਾਲ ਇਨਸਾਨ ਨੂੰ ਬਹੁਤ ਮੁਹੱਬਤ ਹੁੰਦੀ ਹੈ। ਆਪਣੇ ਪਿੰਡ ਨਾਲ ਸੀ, ਬਸਤੀ ਸ਼ੇਖ ਦੇ ਨਾਲ ਬਹੁਤ ਮੁਹੱਬਤ ਸੀਗੀ ਕਿਉਂਕਿ ਜਦੋਂ ਮੈਂ ਮਿਲਿਆ ਉਦੋਂ ਬਸਤੀ ਸ਼ੇਖ ਉਹਨਾਂ ਨੇ ਦੇਖੀ ਨਹੀਂ ਸੀਗੀ। ਤਾਂ ਗੱਲਾਂ ਤਾਂ ਫਿਰ ਹੁੰਦੀਆਂ ਹੀ ਰਹਿੰਦੀਆਂ ਕਿ ਬਜ਼ੁਰਗਾਂ ਦਾ ਜਿਹੜਾ ਪਿੰਡ ਆ ਬਸਤੀ ਸ਼ੇਖ ਦੀ। ਤਾਂ ਇੱਕ ਗੱਲ ਮੈਂ ਹੋਰ ਵੀ ਇਹਨਾਂ ਦੀ ਦੇਖੀ, ਇਹਨਾਂ ਦੀ ਬੋਲੀ ਵੀ ਜਲੰਧਰ ਦੀ ਬੋਲੀ ਜਿੱਦਾਂ ਅਸੀਂ ਕਹੀਦਾ ਸੀਗਾ। ਹੈਗਾ ਸੀਗਾ ਉਹ ਲਫ਼ਜ਼ ਆਇਆ ਸੀਗਾ, ਉਹ ਲਫ਼ਜ਼ ਇਹੀ ਵਰਤਦੇ ਸੀਗੇ। ਤਾਂ ਉਹਨਾਂ ਨੂੰ ਫਿਰ ਜਦੋਂ ਮੇਰੀ ਬੋਲੀ ਵੀ ਸੁਣੀ ਕਿ ਜਲੰਧਰੀ ਬੋਲੀ ਪਤਾ ਲੱਗ ਜਾਂਦਾ ਹੈਗਾ ਆ। ਤਾਂ ਉਹ ਜਦੋਂ ਲਿੰਕ ਬਣਿਆ ਹੁੰਦਾ ਆ ਉਹ ਫਿਰ ਗੱਲਾਂ ਫਿਰ ਜ਼ਿਆਦਾ ਹੁੰਦੀਆਂ। ਫਿਰ ਪੁੱਛਦੇ ਜਲੰਧਰ ਦਾ ਸ਼ਹਿਰ ਕਿਸ ਤਰ੍ਹਾਂ ਦਾ ਆ, ਪਿੰਡ ਕਿਉਂਕਿ ਬਸਤੀ ਸ਼ੇਖ ਤਾਂ ਹੁਣ ਜਲੰਧਰ ਸ਼ਹਿਰ ਦੇ ਵਿੱਚ ਹੀ ਆ ਗਿਆ ਆ। ਅੱਗੇ ਤਾਂ ਮੈਨੂੰ ਲੱਗਦਾ 10 ਬਸਤੀਆਂ ਆ ਜਲੰਧਰ ਦੇ ਆਲੇ ਦੁਆਲੇ, ਪਰ ਉਹ ਬਸਤੀਆਂ ਹੁਣ ਵਿੱਚ ਸ਼ਹਿਰ ਦੇ ਵਿੱਚ ਹੀ ਤਕਰੀਬਨ ਆ ਗਈਆਂ। ਜਸ ਜੀ, ਤੁਸੀਂ ਖੁਦ ਬਹੁਤ ਅੱਛੇ ਤਬਲਾ ਨਵਾਜ਼ ਵੀ ਹੋ ਔਰ ਹਾਰਮੋਨੀਅਮ ਵੀ ਬਹੁਤ ਅੱਛਾ ਵਜਾਉਂਦੇ ਹੋ। ਤੁਸੀਂ ਮਿਊਜ਼ਿਕ ਦੀ ਬਰੀਕੀਆਂ ਨੂੰ ਸਮਝਦੇ ਹੋ। ਖਾਨ ਸਾਹਿਬ ਦੇ ਮਿਊਜ਼ਿਕ ਬਾਰੇ ਦੱਸੋ ਸਾਨੂੰ ਕਿ ਇੱਕ ਤਾਂ ਉਹ ਰਵਾਇਤ ਨੂੰ ਲੈ ਕੇ ਚੱਲੇ, ਰਵਾਇਤ ਨੂੰ ਰਿਚ ਕਰਨਾ, ਉਸ ਨੂੰ ਹੋਰ ਵੱਡਾ ਕਰਨਾ ਔਰ ਉਹਦੇ ਅੰਦਰ ਰਹਿ ਕੇ ਕਰਨਾ, ਇਹ ਵੀ ਬੜੀ ਵੱਡੀ ਗੱਲ ਹੈ ਕਿਉਂਕਿ ਰਵਾਇਤ ਦਾ ਸਦੀਆਂ ਦਾ ਸਫ਼ਰ ਹੁੰਦਾ। ਫਿਰ ਇੱਕ ਉਹਦੇ ਅੰਦਰ ਨਵਾਂ ਐਕਸਪੀਰੀਅੰਸ ਕਰਨਾ ਹੁੰਦਾ ਔਰ ਰਵਾਇਤ ਨੂੰ ਜੋੜ ਦੇਣਾ ਹੁੰਦਾ ਜਿੱਦਤ ਦੇ ਨਾਲ। ਖਾਨ ਸਾਹਿਬ ਦਾ ਮਿਊਜ਼ਿਕ ਰਵਾਇਤ ਔਰ ਜਿੱਦਤ ਦੋਨਾਂ ਦਾ ਬੜਾ ਖੂਬਸੂਰਤ ਕੰਬੀਨੇਸ਼ਨ ਸੀ। ਹੋਰ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਅਗਰ ਉਹਨਾਂ ਦੇ ਮਿਊਜ਼ਿਕ ਨੂੰ ਦੇਖੀਏ, ਉਹਨਾਂ ਦੇ ਮਿਊਜ਼ਿਕ ਇੰਸਟਰੂਮੈਂਟ ਜੋ ਯੂਜ਼ ਕਰ ਰਹੇ ਸੀ, ਕਿਵੇਂ ਉਹਨਾਂ ਨੂੰ ਅਚਾਨਕ ਫੇਮ ਮਿਲਦਾ ਹੈ? ਕਿਉਂਕਿ ਕਿਸੇ ਵੀ ਕਵਾਲ ਨੂੰ ਦੁਨੀਆ ਇਤਨਾ ਨਹੀਂ ਐਕਸੈਪਟ ਕਰਦੀ ਕਿ ਅਮਰੀਕਾ ਵੀ ਉਹਨਾਂ ਨੂੰ ਉਂਝ ਹੀ ਮੰਨ ਰਹੀ ਹੈ, ਯੂਕੇ ਵੀ ਮੰਨ ਰਹੀ ਹੈ, ਇੰਡੀਆ ਵੀ ਮੰਨ ਰਹੀ ਹੈ, ਪਾਕਿਸਤਾਨ ਵੀ ਮੰਨ ਰਹੀ ਹੈ। ਬਾਕੀ ਲੋਕਾਂ ਦਾ ਇਹ ਹੁੰਦਾ ਹੈ ਕਿ ਉਹ ਕਿਸੇ ਖਿੱਤੇ ਦੇ ਸਿੰਗਰਸ ਹੁੰਦੇ ਨੇ, ਉੱਥੇ ਦੇ ਕਵਾਲ ਹੁੰਦੇ ਨੇ। ਖਾਨ ਸਾਹਿਬ ਨੂੰ ਕਿਹੜੀਆਂ ਚੀਜ਼ਾਂ ਵੱਡਾ ਕਰਦੀਆਂ? ਇਹਨਾਂ ਦਾ ਜੋ ਗਾਉਣ ਦਾ ਸਟਾਈਲ ਸੀਗਾ, ਜੇ ਮੈਂ ਸ਼ੁਰੂ 'ਚ ਇਹਨਾਂ ਦੀ ਗੱਲ ਕਰਾਂ, ਜਦੋਂ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ, ਇੱਥੇ 64 ਦੀ ਡੇਟ ਲਿਖੀ ਹੋ ਇੱਥੇ, ਇਹਨਾਂ ਨੂੰ ਫਿਰ ਆਪਣਾ ਘਰ ਸਾਂਭਣਾ ਪਿਆ ਛੋਟੀ ਉਮਰ 'ਤੇ। ਮੈਨੂੰ ਲੱਗਦਾ 17 ਸਾਲ ਦੀ ਉਮਰ ਸ਼ਾਇਦ। ਤਾਂ ਫਿਰ ਇਹਨਾਂ ਦੇ ਤਾਇਆ ਜੀ ਨੇ ਫਿਰ ਇਹਨਾਂ ਨੂੰ ਸਿਖਾਇਆ, ਪਰ ਇਹਨਾਂ ਨੇ ਆਪਣਾ ਕਵਾਲ ਬਦਲ ਦਿੱਤਾ, ਉਹਦੇ ਵਿੱਚ ਥੋੜੀ ਸਪੀਡ ਵਧਾ ਦਿੱਤੀ ਕਿਉਂਕਿ ਉਸ ਜਿੱਦਾਂ ਆਡੀਅנס ਬਦਲਦੀ ਰਹਿੰਦੀ ਆ, ਉਦੋਂ ਆਡੀਅנס ਦੀ ਆਦਤਾਂ ਬਦਲਦੀਆਂ ਰਹਿੰਦੀਆਂ। ਇਹਨਾਂ ਨੇ ਸਪੀਡ ਵਧਾ ਦਿੱਤੀ ਕਵਾਲ ਦੀ
ਕਵਾਲ ਦੀ ਵੈਸੇ ਜੇ ਦੇਖਿਆ ਜਾਵੇ ਕਈ ਕਵਾਲ ਤਾਂ ਇਸ ਤਰ੍ਹਾਂ ਦੇ ਸੀਗੇ ਕਿ 50 ਮਿੰਟ ਦੀ ਕਵਾਲੀ, ਘੰਟੇ ਦੀ ਕਵਾਲੀ ਜੀ, ਇੱਕ, ਜੀ। ਹੁਣ ਹੁੰਦਾ ਕਿ 7-8 ਮਿੰਟ ਦੀ Short ਮਸੀ ਜੀ। ਗਾਉਂਦੇ ਆ। ਫਿਰ ਹੌਲੀ ਹੌਲੀ ਉਹ ਬਦਲਦਾ ਰਿਹਾ, ਪਰ ਇਹਨਾਂ ਨੇ ਇੱਕ ਕੰਮ ਮੈਨੂੰ ਵਧੀਆ ਜਿਹੜਾ ਲੱਗਿਆ ਇਹਨਾਂ ਨੇ ਆਪਣਾ ਰਾਗ ਦਾ ਕੰਮ ਨਹੀਂ ਛੱਡਿਆ। ਵਿੱਚ ਰਾਗ ਦਾ ਕੰਮ, ਕਲਾਸੀਕਲ ਦਾ ਕੰਮ ਇਹਨਾਂ ਨੇ ਛੱਡਿਆ ਨਹੀਂ, ਕਿਉਂਕਿ ਇਹਨਾਂ ਦਾ ਜੋ ਘਰਾਨਾ ਸੀਗਾ, ਅਸਲੀ ਘਰਾਨਾ ਇਹਨਾਂ ਦਾ ਧਰੁਪਦ ਗਾਇਕੀ ਦੇ ਵਿੱਚ ਸੀਗਾ, ਡਾਗਰ ਖਾਨਦਾਨ ਦੇ ਨਾਲ। ਅਤੇ ਇਹਨਾਂ ਨੇ ਕਾਫੀ ਇੰਟਰਵਿਊਆਂ ਦੇ ਵਿੱਚ ਵੀ ਜ਼ਿਕਰ ਕੀਤਾ ਹੈ। ਤਾਂ ਇਹ ਧਰੁਪਦ ਖਾਨਦਾਨ ਦੇ ਵਿੱਚੋਂ ਆਏ। ਉਹ ਸੰਗੀਤ ਬਹੁਤ ਔਖਾ ਆ, ਸਭ ਤੋਂ ਔਖਾ ਕਲਾਸੀਕਲ ਸੰਗੀਤ ਮੰਨਿਆ ਜਾਂਦਾ। ਉਹਨਾਂ ਦੇ ਵਿੱਚੋਂ ਆਏ ਤਾਂ ਉਹ ਖਿਆਲ ਤਾਂ ਧਰੁਪਦ ਲੈ ਕੇ ਇਹਨਾਂ ਨੇ ਆਪਣੀ ਕਵਾਲ ਪੇਸ਼ ਕੀਤੀ। ਬਹੁਤ ਸ਼ੁਕਰੀਆ। ਕਿੰਨੀ ਖੁਸ਼ੀ ਹੋ ਰਹੀ ਹੈ ਜਿਸ ਜਗ੍ਹਾ ਤੇ ਇਹ ਵਧੀਆ ਆਏ ਸੀ। ਮੈਂ ਕਈ ਸਾਲ ਹੋ ਗਏ, ਮੈਨੂੰ ਲੱਗਦਾ 25-30 ਸਾਲ ਹੋ ਗਏ ਜਦੋਂ ਮੈਂ ਕਹੀ ਜਾਂਦਾ ਕਿ ਜਾਣਾ ਹਾਂ। ਤਾਂ ਅੱਜ ਜਾ ਹੋਇਆ। ਚਲੋ ਜੀ।